कश्मीर फाइल जिहड़ी फिल्म जिस अंदाज दे विच भारती हुकूमत यही नहीं भी पैटरनाइज कर रही है जिवें उसनूं बॉक्स ऑफिस ते हिट करवाया गया PS डुलट इंटैलीजेंस ब्यूरो चीफ जिहड़ा कश्मीर च रहा उन्हें कहा मैं तो देखना भी नहीं चाहता प्रोपेगेंडा फिल्म है ਉਹਦੇ 'ਚ ਉਹਨਾਂ ਨੇ ਆਉਣ ਵਾਲੇ ਪੀਰੀਅਡ ਦੇ ਵਿੱਚ गुजरात हिमाचल प्रदेश राजस्थान ਦੀਆਂ ਚੋਣਾਂ ਕੱਢਣੀਆਂ ਨੇ ਨਫ਼ਰਤ ਦੀ ਲਾਈਨ ਇੱਕ ਵੀ ਜਿਹੜਾ ਮੁਸਲਿਮ ਕਰੈਕਟਰ ਕਸ਼ਮੀਰ ਫਾਈਲਸ ਦੇ ਵਿੱਚ ਪੋਜ਼ਿਟਿਵਲੀ ਨਹੀਂ ਦਿਖਾਇਆ ਗਿਆ ਇਹ ਵੀ ਇੱਕ ਹਕੀਕਤ ਹੈ ਈਵਨ ਉਹਨੇ ਮਿਸਟਰ ਡੁਲਟ ਨੇ ਵੀ ਇੰਟੈਲੀਜੈਂਸ ਬਿਊਰੋ ਵਾਲੇ ਨੇ ਕਿਹਾ ਕਿ ਬਹੁਤ ਸਾਰੇ ਮੁਸਲਮਾਨਾਂ ਨੇ ਕਸ਼ਮੀਰੀ ਪੰਡਤਾਂ ਨੂੰ ਸੇਵ ਕੀਤਾ ਗਵਰਨਮੈਂਟ ਆਫ ਇੰਡੀਆ ਨੇ ਜਿਵੇਂ 1984 ਦੇ ਦੌਰ ਨਾਲ ਹੀ ਨਹੀਂ ਸਗੋਂ 70ਵੇਂ 80ਵੇਂ 90ਵੇਂ 'ਚ ਵੀ ਜਿਹੜੀਆਂ ਸਿੱਖਾਂ ਦੇ ਉੱਤੇ ਝੂਠੇ ਐਨਕਾਊਂਟਰ ਦੂਸਰੀਆਂ ਫਿਲਮਾਂ ਬਣੀਆਂ ਉਹਨਾਂ ਦੇ ਉੱਤੇ ਇਹ ਕਹਿ ਕੇ ਪਾਬੰਦੀਆਂ ਲਾ ਦਿੱਤੀਆਂ ਕਿ ਇਹ ਆਪਸੀ ਸਦਭਾਵਨਾ ਕੌਮਾਂ ਦੀ ਖਰਾਬ ਹੋਏਗੀ ਉਹ ਕਿਵੇਂ ਜਿਹੜਾ ਇਹ ਸਾਰੇ ਨੂੰ ਪ੍ਰਮੋਟ ਕਰ ਰਹੇ ਨੇ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਹੁਣ ਆਪਾਂ ਗੱਲਬਾਤ ਕਰਾਂਗੇ ਕਿ RSS ਦੀ ਵਿਚਾਰਧਾਰਾ ਵਾਲੀ ਭਾਰਤੀ ਹਕੂਮਤ ਕਿਵੇਂ ਦੋਗਲੀ ਨੀਤੀ ਤੇ ਚੱਲਦਿਆਂ ਮੁਸਲਮਾਨਾਂ ਤੇ ਘੱਟ ਗਿਣਤੀਆਂ ਦੇ ਖਿਲਾਫ ਨਫ਼ਰਤ ਫੈਲਾ ਰਹੀ ਹੈ। ਸੋ ਇਸ ਦਾ ਤਾਜ਼ਾ ਸਬੂਤ ਪ੍ਰੋਪੇਗੈਂਡਾ ਜਿਹੜਾ ਆਧਾਰਿਤ ਫਿਲਮ ਕਸ਼ਮੀਰ ਫਾਈਲਸ ਹੈ। ਸੋ ਇਸ ਵਿਸ਼ੇ ਤੇ ਸਾਡੇ ਭੈਣ ਜੀ ਅਮਨਜੋਤ ਕੌਰ ਦੀ ਸਾਨੂੰ ਜਿਹੜੀ ਲਿਖਤ ਹੈ ਉਹ ਵਸੂਲ ਹੋਈ ਹੈ ਜਿਹੜੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਨ ਦੀ ਖੁਸ਼ੀ ਲੈ ਰਹੇ ਹਾਂ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸ਼ੁੱਕਰਵਾਰ ਦੇ ਪ੍ਰੋਗਰਾਮ 'ਚ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਆਪਣੇ ਵਿਊਅਰਸ ਦੀਆਂ ਲਿਖਤਾਂ ਨੂੰ ਸ਼ਾਮਲ ਕਰੀਏ ਹੁਣ ਵੈਸੇ ਅਸੀਂ ਵੀਕਡੇ 'ਚ ਵੀ ਕੋਈ ਇੰਪੋਰਟੈਂਟ ਲਿਖਤ ਹੋਏ ਉਹਨੂੰ ਅਸੀਂ ਐਜ਼ ਏ ਟੌਪਿਕ ਡਿਸਕਸ ਕਰਦੇ ਔਰ ਅੱਜ ਅਸੀਂ ਭੈਣ ਜੀ ਅਮਨਜੋਤ ਕੌਰ ਜਿਹੜੇ ਬੜੇ ਹੀ ਸੁਲਝੇ ਹੋਏ ਨੇ ਵੈਲ ਰਿਸਰਚਡ ਉਹਨਾਂ ਦੀ ਲਿਖਤ ਹੁੰਦੀ ਹੈ ਔਰ ਫੋਕਸਡ ਹੁੰਦੇ ਨੇ ਜਿਸ ਇਸ਼ੂ ਤੇ ਉਹ ਗੱਲ ਕਰ ਰਹੇ ਹੁੰਦੇ ਨੇ ਅਸੀਂ ਬੇਸ਼ੱਕ ਉਹਨਾਂ ਦੀ ਲਿਖਤ ਤੇ ਬੇਸਡ ਵੀ ਔਰ ਅਦਰਵਾਈਜ਼ ਵੀ ਕਸ਼ਮੀਰ ਫਾਈਲ ਜਿਹੜੀ ਫਿਲਮ ਜਿਸ ਅੰਦਾਜ਼ ਦੇ ਵਿੱਚ ਭਾਰਤੀ ਹੁਕੂਮਤ ਇਹੀ ਨਹੀਂ ਵੀ ਪੈਟਰਨਾਈਜ਼ ਕਰ ਰਹੀ ਹੈ ਜਿਵੇਂ ਉਸ ਨੂੰ ਬਾਕਸ ਆਫਿਸ ਤੇ ਹਿੱਟ ਕਰਵਾਇਆ ਗਿਆ 200 ਕਰੋੜ ਤੋਂ ਜ਼ਿਆਦਾ ਦੀ ਬਿਜ਼ਨਸ ਉਸਨੇ ਕੀਤੀ ਹੈ। ਹਾਲਾਂਕਿ ਵਿਵੇਕ ਅਗਨੀਹੋਤਰੀ ਕੋਈ ਨਾਮੀ ਗ੍ਰਾਮੀ ਪ੍ਰੋਡਿਊਸਰ ਨਹੀਂ ਹੈ ਬਿਲਕੁਲ ਜਿਵੇਂ PS ਡੁਲਟ ਇੰਟੈਲੀਜੈਂਸ ਬਿਊਰੋ ਚੀਫ ਜਿਹੜਾ ਕਸ਼ਮੀਰ 'ਚ ਰਿਹਾ ਉਹਨੇ ਕਿਹਾ ਮੈਂ ਤਾਂ ਦੇਖਣਾ ਵੀ ਨਹੀਂ ਚਾਹੁੰਦਾ ਪ੍ਰੋਪੇਗੈਂਡਾ ਫਿਲਮ ਹੈ ਔਰ ਕਿਵੇਂ ਨਫ਼ਰਤ ਔਰ ਉਹਦੇ 'ਚ ਉਹਨਾਂ ਨੇ ਆਉਣ ਵਾਲੇ ਪੀਰੀਅਡ ਦੇ ਵਿੱਚ ਗੁਜਰਾਤ ਹਿਮਾਚਲ ਪ੍ਰਦੇਸ਼ ਰਾਜਸਥਾਨ ਦੀਆਂ ਚੋਣਾਂ ਕੱਢਣੀਆਂ ਨੇ ਨਫ਼ਰਤ ਦੀ ਲਾਈਨ ਇਸ ਦੇ ਆਧਾਰਿਤ ਪਰ ਓਵਰਆਲ ਭੈਣ ਜੀ ਅਮਨਜੋਤ ਕੌਰਾਂ ਦੀ ਲਿਖਤ ਕਿਉਂਕਿ ਉਸ ਸਾਰੇ ਆਸਪੈਕਟ ਕਵਰ ਹੁੰਦੇ ਨੇ ਸੋ ਆਪਣੇ ਆਪ ਦੇ ਵਿੱਚ ਹੀ ਉਹ ਇੱਕ ਮੁਕੰਮਲ ਸੈਗਮੈਂਟ ਹੈ। ਉਹਨਾਂ ਨੇ ਕਿਹਾ ਕਿ ਵੀ ਆਈ ਹੈਵ ਰੈਡ ਐਂਡ ਸੀਨ ਸਮ ਕਲਿਪਸ ਦੈਟ ਕਨਫਰਮ ਕਸ਼ਮੀਰ ਫਾਈਲਸ ਹੈਜ਼ ਗ੍ਰਾਫਿਕ ਸੀਨਸ ਆਫ ਵਾਇਲੈਂਸ ਹੇਟ ਸਪੀਚ ਰੇਪਸ ਚਾਈਲਡ ਅਬਿਊਜ਼ ਕਮਿਊਨਲਿਜ਼ਮ ਕਿ ਜਿਹੜੇ ਉਹਦੇ 'ਚ ਗ੍ਰਾਫਿਕ ਸੀਨ ਨੇ ਸਾਰੇ ਦੇ ਹਿੰਸਾ ਹੈ ਨਫ਼ਰਤ ਦੀ ਬੋਲੀ ਹੈ ਔਰ ਜਬਰ ਜਨਾਹ ਹੈ ਬੱਚਿਆਂ ਨਾਲ ਅਬਿਊਜ਼ ਹੈ ਔਰ ਫਿਰਕੂਪਣ ਹੈ। ਆਈ ਐਮ ਸ਼ੌਕਡ how it got cleared by Censor Board of India and how media anchors and IT cell have been posting and shouting graphic details of how Kashmiri Pandits were raped and murdered ਕਿ ਵੀ ਇੱਕ ਪਾਸੇ ਸੈਂਸਰ ਬੋਰਡ ਬਿਠਾਇਆ ਹੁੰਦਾ ਹੈ ਜਿਹੜਾ ਜਿਸ ਤੋਂ ਕਲੀਅਰੈਂਸ ਕਿਵੇਂ ਮਿਲ ਗਈ ਇਸ ਫਿਲਮ ਨੂੰ ਜਦੋਂ ਕਿ ਮੀਡੀਆ ਵਾਲੇ ਔਰ ਦੂਜੇ ਵੀ ਉੱਥੇ ਬੈਠੇ ਉਹ ਸਾਰੇ ਗ੍ਰਾਫਿਕ ਸੀਨ ਜਿਹੜੇ ਨੇ ਕਸ਼ਮੀਰੀ ਪੰਡਤਾਂ ਨਾਲ ਹੋਈਆਂ ਜ਼ਿਆਦਤੀਆਂ ਦੇ ਉਹ ਦਿਖਾ ਰਹੇ ਹੁੰਦੇ ਨੇ। I am amused at this double standard of Government of India who have banned all films on 1984 and Punjab as well as pogroms of Sikhs, fake encounter of Sikhs around India from 70s, 80s and 90s onwards and claimed those films were violent or would harm communal harmony, create unrest or law and order problems or promote hate and ਰੈਡੀਕਲਾਈਜ਼ ਨਿਊ ਜਨਰੇਸ਼ਨ ਕਿ ਗਵਰਨਮੈਂਟ ਆਫ ਇੰਡੀਆ ਨੇ ਜਿਵੇਂ 1984 ਦੇ ਦੌਰ ਨਾਲ ਹੀ ਨਹੀਂ ਸਗੋਂ 70ਵੇਂ 80ਵੇਂ 90ਵੇਂ 'ਚ ਵੀ ਜਿਹੜੀਆਂ ਸਿੱਖਾਂ ਦੇ ਉੱਤੇ ਝੂਠੇ ਐਨਕਾਊਂਟਰ ਦੂਸਰੀਆਂ ਫਿਲਮਾਂ ਬਣੀਆਂ ਉਹਨਾਂ ਦੇ ਉੱਤੇ ਇਹ ਕਹਿ ਕੇ ਪਾਬੰਦੀਆਂ ਲਾ ਦਿੱਤੀਆਂ ਕਿ ਇਹ ਆਪਸੀ ਸਦਭਾਵਨਾ ਕੌਮਾਂ ਦੀ ਖਰਾਬ ਹੋਏਗੀ ਉਹ ਕਿਵੇਂ ਜਿਹੜਾ ਇਹ ਸਾਰੇ ਨੂੰ ਪ੍ਰਮੋਟ ਕਰ ਰਹੇ ਨੇ ਔਰ ਫਿਰ ਉਹਨਾਂ ਨੂੰ ਪੈਂਜੇ ਨੇ ਨਾਂ ਦਿੱਤੇ ਨੇ ਜਿਹੜੀਆਂ ਸਿੱਖ ਥੀਮਸ ਦੇ ਉੱਤੇ ਜਾਂ ਇਸ ਸਿੱਖਾਂ ਤੇ ਜ਼ੁਲਮੀ ਦੌਰ ਦੇ ਉੱਤੇ ਫਿਲਮਾਂ ਬਣੀਆਂ
ਆਮੂ ਬਹੁਤ ਅੱਛੀ ਫਿਲਮ ਬੰਗਾਲੀ ਬੀਬੀ ਨੇ ਇੱਕ ਬਣਾਈ ਸੀ ਹਵਾएं, ਸਾਡਾ ਹੱਕ, ਦਿੱਲੀ 1984, ਪੱਤਾ ਪੱਤਾ ਸਿੰਘਾਂ ਦਾ ਵੈਰੀ, ਤੂਫਾਨ ਸਿੰਘ, ਮਾਸਟਰਮਾइंड ਸੁੱਖਾ ਜਿੰਦਾ, ਧਰਮਯੁੱਧ ਮੋਰਚਾ, ਕੌਮ ਦੇ ਹੀਰੇ were all banned and even their pirated DVDs are not available in India. Even the film 31st October was heavily censored and diluted. ਕਿ ਫਿਲਮਾਂ ਤਾਂ ਹੈ ਹੀ ਨਹੀਂ, even pirated ਵੀ ਨਹੀਂ ਉਹਦੀਆਂ ਉੱਥੇ ਅਵੇਲੇਬਲ। ਇਹ ਹੁਣ ਸਬੂਤਾਂ ਨਾਲ ਗੱਲ ਹੈ ਕਿ ਭਾਈ ਇੱਥੇ ਤੁਸੀਂ ਕਸ਼ਮੀਰ ਫਾਈਲ ਝੂਠੀ ਪ੍ਰੋਪੇਗੈਂਡਾ ਹੈ ਫਿਲਮ ਨੂੰ ਕਿਵੇਂ ਸੈਂਸਰ ਬੋਰਡ ਨੇ ਕਲੀਅਰ ਕੀਤਾ, ਕਿਵੇਂ ਹਕੂਮਤ ਟੈਕਸ ਫ੍ਰੀ ਕਰਕੇ ਪ੍ਰੋਪੇਗੇਟ ਕਰ ਰਹੀ ਹੈ। ਫਿਰ ਉਹਨਾਂ ਨੇ ਕਿਹਾ ਵੈਨ ਫਿਲਮਸ ਆਰ ਮੇਡ on state-sponsored genocide of minorities, suddenly Government of India and their outfits like RSS, Shiv Sena, media, etc. ask why to make such films, revive old wounds, reopen old wounds, or question our agenda, or call our films Khalistani radicalization propaganda, or claim ISI funded these films. Filmmakers, actors, singers, lyricists are threatened for working on such films. ਜਦੋਂ ਕਿ ਕੋਈ ਮਾਈਨੋਰਿਟੀਜ਼ ਦੇ ਉੱਤੇ ਬਣਦੀ ਹੈ ਤਾਂ ਫਿਰ RSS, ਸ਼ਿਵ ਸੈਨਾ ਇਹ ਸਾਰੇ ਰੌਲਾ ਸ਼ੁਰੂ ਕਰ ਦਿੰਦੇ ਨੇ ਕਿ ਜੀ ਇਹ ਤੁਸੀਂ ਕਿਉਂ ਪੁਰਾਣੇ ਜ਼ਖਮਾਂ ਨੂੰ ਕਿਉਂ ਉਖਾੜ ਰਹੇ ਹੋ, ਔਰ ਇਹ ਜਿਹੜਾ ਇਹ ਖਾਲਿਸਤਾਨੀ ਅੱਗੋਂ ਰੈਡੀਕਲਾਈਜੇਸ਼ਨ ਹੋਏਗੀ, ਹੋਰ ਇਸ ਪਾਸੇ ਤੁਰਨਗੇ, ਇਹਨਾਂ ਨੂੰ ISI ਫੰਡ ਕਰ ਰਹੀ। ਔਰ ਜਿਹੜੇ ਇਹਨਾਂ ਫਿਲਮਾਂ 'ਚ ਈਵਨ ਬਣਾਉਂਦੇ ਨੇ, ਪ੍ਰੋਡਿਊਸਰ ਨੇ ਜਾਂ ਡਾਇਰੈਕਟਰ ਜਾਂ ਐਕਟਰ ਨੇ, ਉਹਨਾਂ ਨੂੰ ਵੀ ਜਿਹੜਾ ਧਮਕੀਆਂ ਮਿਲਦੀਆਂ ਨੇ, ਧਮਕਾਇਆ ਜਾਂਦਾ। whereas when there is film on killings or exodus of upper caste Hindus such as Kashmiri Brahmins, then all concern for hate, communal harmony, law and order are thrown to winds. ਪਰ ਜਦੋਂ ਇਹੀ ਹੁਣ ਕਸ਼ਮੀਰੀ ਬ੍ਰਾਹਮਣਾਂ ਵਰਗੇ ਮੁੱਦੇ ਦੇ ਉੱਤੇ ਹੈ ਤੇ ਉਹ ਬਾਕੀ ਸਾਰੀ ਚੀਜ਼ ਜਿਹੜੀ ਹੈ ਉਹ ਕਾਫੂਰ ਹੋ ਜਾਂਦੀ ਹੈ। ਨਾਓ ਹੇਟ ਸਪੀਚ ਅਗੇਂਸਟ ਮੁਸਲਿਮਸ, ਕਸ਼ਮੀਰੀਜ਼, JNU, human rights activists are all acceptable during screenings of Kashmir files. ਸਾਈਨ ਆਫ ਇੰਡਾਰੋਗੇ ਉਹਨੇ ਕਿਹਾ ਜੀ ਹੁਣ ਸਭ ਮਨਜ਼ੂਰ ਹੈ, ਵਿੱਚ ਹੀ ਹੇਟ ਸਪੀਚ ਵੀ ਮਨਜ਼ੂਰ ਹੈ, ਦੂਜਾ ਵੀ ਜੋ ਕਰ ਰਹੇ ਨੇ ਇਹ ਸਾਰਿਆਂ ਨੂੰ ਹੀ ਜਿਹੜਾ ਹੈ ਉਹ ਕਬੂਲ ਹੈ। ਵਾਈ ਆਰ ਫਿਲਮਸ on killings of minorities, Dalits, or documentaries on Delhi gang rape and murder, Kathua gang rape and murder banned by Government of India, whereas film on one-sided propaganda about Kashmir is being declared tax-free, hyped daily by prime-time media. Government is giving leave to employees and giving them tickets to watch Kashmir files. ਇਹ ਬਿਲਕੁਲ ਮੀਡੀਆ ਰੋਜ਼ ਉੱਥੇ ਉਹਨਾਂ ਦਾ ਬੈਠ ਕੇ ਉਹੀ ਡਿਸਕਸ ਕਰ ਰਿਹਾ ਹੁੰਦਾ, ਟੈਕਸ ਫ੍ਰੀ ਕੀਤਾ ਹੋਇਆ, ਔਰ ਗਵਰਨਮੈਂਟ ਜਿਹੜੀ ਹੈ ਉਹ ਛੁੱਟੀਆਂ ਵੀ ਦੇ ਰਹੀ ਹੈ, ਖਾਸ ਤੌਰ ਜਿਵੇਂ ਮੱਧ ਪ੍ਰਦੇਸ਼ ਜਾਂ ਦੂਜੇ, ਕਿ ਜੀ ਛੁੱਟੀ ਜਾ ਕੇ ਤੁਸੀਂ ਉਹਨੂੰ ਦੇਖੋ। ਵਾਈ ਆਰ ਵੀ ਟੋਲਡ ਟੂ ਕੀਪ ਬੈਲੈਂਸ ਇਨ ਅਵਰ ਬੁੱਕਸ, ਰਿਪੋਰਟਸ, ਵਿਟਨੈਸ ਅਕਾਊਂਟਸ, ਫਿਲਮਸ ਐਂਡ TV shows, while Kashmir Files has no balance and not a single positive Muslim character and has even shown Muslim kids as radicalized villains in Kashmir. ਉਹਨੇ ਕਿਹਾ ਵੀ ਐਸੀ ਕੀ ਗੱਲ ਹੈ ਵੀ ਜਦੋਂ ਅਸੀਂ ਕੁਝ ਲਿਖਦੇ ਹਾਂ ਜਾਂ ਰਿਪੋਰਟਸ ਹੁੰਦੀਆਂ ਨੇ ਜਾਂ ਕੋਈ ਵਿਟਨੈਸਿਸ ਜਾਂ ਉਹਨਾਂ ਨੂੰ ਕਿਹਾ ਜਾਂਦਾ ਜੀ ਬੈਲੈਂਸ ਰੱਖੋ, ਬੈਲੈਂਸ ਵਨ ਸਾਈਡ। ਪਰ ਕਸ਼ਮੀਰ ਫਾਈਲਸ ਦੇ ਵਿੱਚ ਮੁਸਲਮਾਨਾਂ ਨੂੰ ਵਿਲੀਫਾਈ ਕੀਤਾ ਗਿਆ, ਵਨ ਸਾਈਡਡ ਪਾਰਟ ਹੈ। ਔਰ ਈਵਨ ਜਿਹੜੇ ਬੱਚੇ ਨੇ ਛੋਟੇ ਮੁਸਲਮਾਨਾਂ ਦੇ, ਉਹਨਾਂ ਦੇ ਖਿਲਾਫ ਵੀ ਨਫ਼ਰਤ ਕਿ ਜੀ ਉਹ ਜਿਹੜੇ ਨੇ ਉਹ ਰੈਡੀਕਲਾਈਜ਼ ਹੋ ਚੁੱਕੇ ਨੇ। ਆਈ ਬੈਟ even our own community would have ripped us apart if we Sikhs had made a film called Punjab Files or 1984 Files and showed all Hindus as villains and showed each graphic violent crime in detail and each hate speech against Sikhs in detail and had not a single Hindu as positive or redeeming character. ਇਹ ਬੜੀ ਜ਼ਬਰਦਸਤ ਗੱਲ ਉਹਨਾਂ ਨੇ ਕਹੀ। ਉਹਨਾਂ ਨੇ ਕਹੀ ਜੇ ਕੋਈ ਸਿੱਖ ਬਣਾ ਵੀ ਲੈਂਦਾ ਇਸ ਕਿਸਮ ਦੀ ਫਿਲਮ ਜਿਹਦੇ 'ਚ ਕਿ ਸਾਰੇ ਹਿੰਦੂਆਂ ਦੇ ਖਿਲਾਫ ਨਫ਼ਰਤ ਹੁੰਦੀ ਜਾਂ ਉਹਨਾਂ ਨੂੰ ਵਿਲਨ ਦਿਖਾਇਆ ਹੁੰਦਾ, ਤੇ ਸਿੱਖ ਕੌਮ ਨੇ ਸਭ ਤੋਂ ਪਹਿਲਾਂ ਉਹਨੂੰ ਜਿਹੜਾ ਢਾਣਾ ਸੀ ਥੱਲੇ ਕਿ ਵੀ ਤੂੰ ਇਹ ਵਨ ਸਾਈਡਡ ਕਿਵੇਂ ਕਰ ਰਿਹਾ। ਉਹਨੇ ਕਿਹਾ ਵੀ ਜੇ ਇਵੇਂ ਦਾ ਹੁੰਦਾ ਤੇ ਉਹਨਾਂ ਨੇ ਹੀ ਕਹਿਣਾ ਸੀ ਕਿ ਵੀ ਤੁਸੀਂ ਕਿਵੇਂ ਸਾਰੇ ਹਿੰਦੂਆਂ ਨੂੰ ਮਾੜੇ ਕਹਿ ਸਕਦੇ ਹੋ ਔਰ ਕਿਵੇਂ ਤੁਸੀਂ ਕਰ ਸਕਦੇ ਹੋ। ਔਰ ਇਹ ਜਿਹੜਾ ਇਸ ਵੇਲੇ ਜਦੋਂ ਉਹਨਾਂ ਨੇ ਕਿਹਾ ਵੀ ਨਜ਼ਰ ਆ ਰਿਹਾ ਕਿ ਵੀ ਇੱਕ ਵੀ ਜਿਹੜਾ ਮੁਸਲਿਮ ਕਰੈਕਟਰ ਕਸ਼ਮੀਰ ਫਾਈਲਸ ਦੇ ਵਿੱਚ ਪੋਜ਼ਿਟਿਵਲੀ ਨਹੀਂ ਦਿਖਾਇਆ ਗਿਆ। Kashmir Files has omitted fact that some Kashmiri Muslims tried to shelter and save Kashmiri Pandits. Back then, it has also exaggerated number of killings and called it genocide, which it is not. ਉਹਨਾਂ ਨੇ ਕਿਹਾ ਕਿ ਬਈ ਕੋਈ ਵੀ ਮੁਸਲਿਮ ਪੋਜ਼ਿਟਿਵ ਕਰੈਕਟਰ ਨਹੀਂ ਹੈ, ਹਾਲਾਂ ਇਹ ਵੀ ਇੱਕ ਹਕੀਕਤ ਹੈ। ਈਵਨ ਉਹਨੇ ਮਿਸਟਰ ਡੁਲਟ ਨੇ ਵੀ ਇੰਟੈਲੀਜੈਂਸ ਬਿਊਰੋ ਵਾਲੇ ਨੇ ਕਿਹਾ ਕਿ ਬਹੁਤ ਸਾਰੇ ਮੁਸਲਮਾਨਾਂ ਨੇ ਕਸ਼ਮੀਰੀ ਪੰਡਤਾਂ ਨੂੰ ਸੇਵ ਕੀਤਾ, ਲੇਕਿਨ ਈਵਨ ਗਿਣਤੀ ਵੀ ਤੁਸੀਂ ਕਹੀ ਜਾਓ, ਉਹਨੂੰ ਜੈਨੋਸਾਈਡ ਵੀ ਬਣਾ ਦਿਓ।
when Muslim panelists ask to move on or reconcile, Hindu anchors shout and ask, why should we forget? ਕਿ ਹੁਣ ਬਿਠਾਏ ਹੁੰਦੇ ਨੇ ਲਿਆ ਕੇ ਉਹਨਾਂ ਨੇ ਡਿਸਕਸ਼ਨ ਪ੍ਰਾਈਮ ਟਾਈਮ ਦੇ ਉੱਤੇ, ਤੇ ਜਦੋਂ ਕੋਈ ਮੁਸਲਮਾਨ ਕਹਿੰਦਾ ਜੀ ਛੱਡੋ ਹੁਣ ਇਹ 90 ਨੂੰ 30 ਸਾਲ ਹੋ ਗਏ ਨੇ, ਲੈਟ ਉਹਨਾਂ ਨੂੰ ਉਹ ਕਹਿੰਦੇ ਨੇ ਜੀ ਅਸੀਂ ਕਿਵੇਂ ਭੁੱਲ ਸਕਦੇ ਹਾਂ। ਹੁਣ ਉਹਨੂੰ some anchors shout at Sikhs for still talking of 1984 and bash Muslims for still talking of 1992 2022। ਸਿੱਖਾਂ ਨੂੰ ਉਹੀ ਕਹਿ ਰਹੇ ਹੁੰਦਾ ਜੀ ਭੁੱਲ ਜਾਈਏ ਅਬ ਆਗੇ ਚੱਲੀਏ, ਤੇ ਜਦੋਂ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਭਾਈ ਹੋ ਗਿਆ, ਤੁਸੀਂ ਉੱਥੇ ਜੋ ਹਾਲ ਕਰ ਰਹੇ ਹੋ ਜਾ ਕੇ ਫੌਜ ਨੇ, ਜੇ ਉੱਥੇ 2-3 ਹਜ਼ਾਰ ਬ੍ਰਾਹਮਣ ਕਸ਼ਮੀਰੀ ਜਿਹੜੇ ਮਾਰੇ ਵੀ ਗਏ, ਤੁਸੀਂ ਤਾਂ 1.5 ਲੱਖ ਕਸ਼ਮੀਰੀ ਮੁਸਲਮਾਨ ਮਾਰਿਆ ਸਟੇਟ ਕੋ ਦੇ, ਅੱਜ ਵੀ ਜੋ ਉਹਨਾਂ ਦਾ ਤੁਸੀਂ ਹਾਲ ਕਰ ਰਹੇ ਹੋ। ਉਹਨਾਂ ਨੇ ਕਿਹਾ ਨੇਕਡ ਡਿਸਪਲੇ ਆਫ ਹਿਪੋਕ੍ਰੇਸੀ, ਖੁੱਲ੍ਹ ਕੇ ਨੰਗਾ ਦੰਬੀ ਲੋਕ। ਦਾ BJP ਹੈਜ਼ ਮੋਰ ਪ੍ਰੋਪੇਗੈਂਡਾ ਲਾਈਨਡ ਅਪ, ਹੁਣ ਆਉਣ ਵਾਲੇ ਪੀਰੀਅਡ ਹੋਰ Kangana Ranaut will be playing Indira Gandhi and shows Sikhs as terrorists in Punjab. There is also a film titled Zinda Shaheed to be made on life of MS Bitta. Puneet Isar, who has acted in Kashmir Files, was also hinting at similar movie on Punjab to show so-called Hindu genocide by Khalistanis in Punjab and 80s. ਹੁਣ 200 ਕਰੋੜ ਤੋਂ ਜ਼ਿਆਦਾ ਦੀ ਬਿਜ਼ਨਸ ਪਹਿਲੇ ਦਿਨਾਂ 'ਚ ਕੀਤੀ ਹੈ। BJP ਦੀ ਸਪਾਂਸਰਸ਼ਿਪ ਹੋਏਗੀ ਅੱਗੋਂ ਵੀ, ਔਰ ਉਹਨਾਂ ਨੇ ਕਿਹਾ ਕਿ ਬਈ ਇਹ ਕੰਗਨਾ ਰਣੌਤ ਇੰਦਰਾ ਗਾਂਧੀ ਦੇ ਉੱਤੇ ਬਣਾ ਰਹੀ, ਔਰ ਇਹ ਵੀ ਹੇਟ ਫੈਲਾਏਗੀ। ਔਰ ਇਸੇ ਤਰ੍ਹਾਂ ਉਹ ਜੇਬ ਕਤਰਾ ਸਾਈਕਲ ਚੋਰ MS ਬਿੱਟਾ, ਉਸ ਦੇ ਉੱਤੇ ਵੀ ਕੋਈ ਇਹ ਬਣਾਉਣ ਦੀ ਲਾਈਨ ਹੈ। ਔਰ ਇਹ ਜਿਹੜਾ ਪੁਨੀਤ ਇਸਾਰ, ਉਹਨੇ ਕਿਹਾ ਜੀ ਕਿ ਮੈਂ ਸੋਚ ਰਿਹਾ ਕਿ ਬਈ ਇਹ ਪੰਜਾਬ 'ਤੇ ਵੀ ਬਣਾਈ ਜਾਏ। ਇਟਸ ਕਲੀਅਰ BJP RSS ਆਰ ਫੰਡਿੰਗ ਫਿਲਮਸ, ਨਾਵਲਸ, YouTube ਚੈਨਲਸ, serials, documentaries, IT cell pages that show minorities, tribals as villains and enemies of Hindus and India and show Hindus as victims, ਕਿ ਇਹਨਾਂ ਸਾਰਿਆਂ ਨੂੰ ਫੰਡ ਕਰ ਰਹੇ ਨੇ। ਔਰ ਇਹਦੇ 'ਚ ਕੋਈ ਤੁਸੀਂ ਦੇਖੋ ਆਲ ਓਵਰ ਉਹਨਾਂ ਦਾ ਹੀ ਨੈਰੇਟਿਵ ਹੈ, ਦੂਸਰਾ ਕੁਛ ਨਹੀਂ ਹੈ। Smriti Irani has written a novel called Lal Salam showing Adivasis as terrorists and police as victims of Maoists and Naxals. It will soon be made into a film। ਉਹ ਵੀ ਲਿਖਵਾਈ ਹੋਣੀ ਆ, ਉਹਨੂੰ ਤਾਂ ਉਹ ਕਿੱਥੋਂ ਰਾਈਟਰ ਜੰਮ ਪਈ ਆ, ਉਹ ਤਾਂ ਹੁਣ ਮੈਂ ਕੀ ਕਹਾਂ ਵੀ ਕੀ ਹੈ ਉਹ। ਲੇਕਿਨ ਹੁਣ ਉਹਦੇ 'ਤੇ ਵੀ ਉਹਨਾਂ ਨੇ ਨਕਸਲੀਆਂ ਨੂੰ ਵੀ ਕਸ਼ਮੀਰੀ ਟਾਰਗੇਟ ਕੀਤੇ ਨੇ। ਪੰਜਾਬ ਫਾਈਲਸ ਥੱਲੇ ਸਿੱਖ ਹੋਏਗਾ, ਇਹਦੀ ਉਹਨੂੰ ਨਾਵਲ ਨੂੰ ਆਧਾਰ ਬਣਾ ਕੇ ਲਾਲ ਸਲਾਮ ਨੂੰ ਜਿਹੜਾ ਉਹ ਜਿਹੜੇ ਲਿਬਰਲ ਕਿਸਮ ਦੇ ਇੰਟੈਲੈਕਚੁਅਲ ਨੇ ਉਹਨਾਂ ਨੂੰ ਟਾਰਗੇਟ ਕਰਨਗੇ। ਹਿੰਦੂਜ਼ ਆਰ ਡਿਸਕਸਿੰਗ which more films they want to be made. They have also released a book on Delhi 2020 riots showing Muslims as aggressors and Hindus as victims. ਹੁਣ ਇਸ ਵੇਲੇ ਪ੍ਰੋਪੇਗੈਂਡਾ ਜਿਹੜਾ ਉਹ ਫੁੱਲ ਸਵਿੰਗ 'ਚ ਹੈ। ਈਵਨ 2020 'ਚ ਮਾਰੇ ਮੁਸਲਮਾਨ ਨੇ, ਕੋਰਟਾਂ ਤੋਂ ਵੀ ਡਿਸੀਜਨ ਲਿਆ ਜੇ ਮੁਸਲਮਾਨ ਤਾਂ ਪਲਾਨ ਕਰ ਰਹੇ ਸੀ ਹਿੰਦੂਆਂ ਦਾ ਜੈਨੋਸਾਈਡ। ਅਖੀਰ 'ਚ ਭੈਣ ਜੀ ਨੇ ਕਿਹਾ currently Muslims in India are receiving hateful looks after Kashmir files and Kashmiri students are being bullied and ragged by Hindu students in hostels and universities across India. And professors come activists like Arundhati Roy and Nivedita Menon are getting death threats after they were shown as vamps and supporters of terrorism and secessionism in Kashmir files. ਕਿ ਮੁਸਲਮਾਨਾਂ ਦੇ ਉੱਤੇ ਸਟੂਡੈਂਟਸ ਹੋਸਟਲਾਂ ਦੇ ਵਿੱਚ ਹਰਾਸ ਕੀਤਾ ਜਾ ਰਿਹਾ, ਔਰ ਉਹਨਾਂ ਨੂੰ ਜਿਹੜਾ ਸਾਰੇ ਹੀ ਭਾਰਤ ਭਰ ਦੀਆਂ ਯੂਨੀਵਰਸਿਟੀਆਂ 'ਚ, ਔਰ ਇਹ ਅਰੁਣਧਾਤੀ ਰੋਏ ਜਾਂ ਨਿਵੇਦਿਤਾ ਮੈਨਨ ਵਰਗੇ ਜਿਹੜੇ ਇੰਪਾਰਸ਼ੀਅਲ ਅਕਾਊਂਟ ਦਿੰਦੇ ਨੇ, ਉਹਨਾਂ ਨੂੰ ਮੌਤ ਦੀਆਂ ਧਮਕੀਆਂ ਮਿਲ ਰਹੀਆਂ ਨੇ। ਦਿਸ ਇਜ਼ ਪੀਕ ਆਫ ਹਿੰਦੂ ਮੈਜੋਰੀਟੇਰੀਅਨ ਪ੍ਰੋਪੇਗੈਂਡਾ ਮਸ਼ੀਨਰੀ। ਇਟ ਵਾਜ਼ ਸਟਲ ਅਰਲੀਅਰ ਬਟ ਨਾਓ ਇਟ ਇਜ਼ ਨੋ ਹੋਲਡਸ ਬਾਰਡ। They are soon going to beat Goebbels at his game and set new laws in propaganda। ਕਿ ਇਸ ਵੇਲੇ ਹਿੰਦੂ ਮੈਜੋਰੀਟੇਰੀਅਨਿਜ਼ਮ ਕਿ ਬਈ ਬਿਲਕੁਲ ਨੇਕਡ ਜਿਹੜਾ ਉਹਨਾਂ ਦਾ ਡਿਸਪਲੇ ਹੈ ਪ੍ਰੋਪੇਗੈਂਡਾ ਮਸ਼ੀਨਰੀ। ਔਰ ਜਿਵੇਂ ਇਹ ਗੋਇਬਲਸ ਹਿਟਲਰ ਦਾ ਪ੍ਰੋਪੇਗੈਂਡਾ ਮਿਨਿਸਟਰ ਸੀ, ਵੀ ਇਹਨਾਂ ਨੇ ਤਾਂ ਉਹਨੂੰ ਵੀ ਜਿਹੜਾ ਉਹ ਬੀਟ ਕਰ ਦਿੱਤਾ। ਔਰ ਇਸ ਵੇਲੇ ਜਿਸ ਹੱਦ ਤੱਕ ਘਟੀਆ ਲੈਵਲ 'ਤੇ ਜਾ ਕੇ ਪ੍ਰੋਪੇਗੈਂਡਾ ਚੱਲ ਰਿਹਾ, ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਆਉਣ ਵਾਲੇ ਪੀਰੀਅਡ 'ਚ ਸਾਡੇ ਲਈ ਕਿਸ ਕਿਸਮ ਦਾ ਵਕਤ ਆ ਰਿਹਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣੇ ਬ੍ਰੇਕ ਫਿਊਅਰਸ ਤੋਂ ਤੁਹਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।